क्रिसमस रुख ते ब्याह। दोस्तोयेव्स्की रूसी कहानीकार, नावलकार ते सूझवान फ्योदर दोस्तोयेव्स्की 1821 ਵਿੱਚ ਮਾਸਕੋ ਇੱਕ ਡਾਕਟਰ ਦੇ ਘਰ ਜੰਮਿਆ। ਪੀਟਰਸਬਰਗ ਦੇ ਫੌਜੀ ਇੰਜੀਨੀਅਰ ਕਾਲਜ ਤੋਂ ਪੜ੍ਹਿਆ। ਪਹਿਲੀ ਕਹਾਣੀ ਪੂਅਰ ਫੋਕ 1846 ਵਿੱਚ ਛਪੀ ਤੇ ਬੜੀ ਧੁੰਮੀ। ਆਪਣੀ ਸਿਆਸੀ ਬਹਿਣੀ ਪਾਲੋਂ ਫੜਿਆ ਗਿਆ, ਮੌਤ ਸਜ਼ਾ ਹੋਇਆ। ਅਸਲੋਂ ਅੰਤਲੇ ਵੇਲੇ ਮੌਤ ਟਲੀ, ਤਾਂ ਵੀ ਸਾਇਬੇਰੀਆ ਵਿੱਚ ਕੈਦ ਕੱਟਣੀ ਪਈ। ਇੱਥੋਂ ਦੀਆਂ ਗੱਲਾਂ ਉੱਤੇ ਮੋਇਆਂ ਦੇ ਘਰ ਦੀਆਂ ਯਾਦਾਂ ਨਾਵਲ ਲਿਖਿਆ। ਜੂਆ ਖੇਡਣ ਲੱਗ ਪਿਆ, ਵਾਲ ਕਰਜ਼ੇ 'ਚ ਵੱਜ ਗਿਆ। ਇਸ ਵਿਪਤਾ 'ਚੋਂ ਦੂਜੀ ਬੀਵੀ ਕੱਢਿਆ। ਦੁਨੀਆ ਦੇ ਸਿਰ ਮੋਹਰ ਨਾਵਲਕਾਰਾਂ ਵਿੱਚ ਗਿਣਿਆ ਜਾਂਦਾ ਹੈ। ਕਹਾਣੀ ਕਲਾ 'ਚ ਵੀ ਆਪਣੀ ਦੂਜ ਆਪ ਹੈ। ਕ੍ਰਿਸਮਸ ਰੁੱਖ ਤੇ ਵਿਆਹ। ਅਗਲੇ ਦਿਨ ਮੈਂ ਇੱਕ ਵਿਆਹ ਡਿੱਠਾ, ਪਰ ਨਹੀਂ, ਤੁਹਾਨੂੰ ਇੱਕ ਕ੍ਰਿਸਮਸ ਰੁੱਖ ਦੀ ਸੁਣਾਉਣਾ। ਵਿਆਹ ਸ਼ਾਨਦਾਰ ਸੀ, ਬੜਾ ਸਵਾਦ ਆਇਆ, ਪਰ ਇਹ ਦੂਜੀ ਤਾਂ ਹੋਰ ਵੀ ਸਵਾਦੀ। ਖਬਰੇ ਕਿਉਂ? ਵਿਆਹ ਨੇ ਕ੍ਰਿਸਮਸ ਰੁੱਖ ਚੇਤੇ ਕਰਾ ਦਿੱਤਾ। ਹੋਈ ਇੰਜ, ਪੂਰੇ 5 ਵਰ੍ਹੇ ਪਹਿਲਾਂ ਨਵੇਂ ਵਰ੍ਹੇ ਦੀ ਰਾਤ ਮੈਨੂੰ ਇੱਕ ਸੇਠ ਦੇ ਘਰ ਬਾਲਾਂ ਦੇ ਨਾਚ ਦਾ ਸੱਦਾ ਸੀ। ਸੇਠ ਬੜਾ ਪੈਸੇ ਤੇ ਕਰਾਂ ਪੈਰਾਂ ਵਾਲਾ ਬੰਦਾ ਸੀ। ਉਹਦੀ ਜਾਣੂ ਬੁਝਵਾਂ ਦੀ ਆਪਣੀ ਇੱਕ ਦੁਨੀਆ ਸੀ ਤੇ ਆਪਣੇ ਹੀ ਮਤੇ। ਬਾਲਾਂ ਦਾ ਨਾਚ ਤੇ ਐਵੇਂ ਪੱਜ ਸੀ, ਸਾਰੇ ਮਿਲਣ ਵਰਤਣ ਵਾਲਿਆਂ ਨੂੰ ਇਕੱਠਿਆਂ ਕਰਕੇ ਇੱਕ ਦੂਜੇ ਦੇ ਨੇੜੇ ਕਰਨ ਦਾ। ਮੈਂ ਵਿੱਚ ਓਬੜ ਸਾਂ, ਕਿਸੇ ਨਾਲ ਗਰਜ਼ ਗਾਇਤ ਵੀ ਕੋਈ ਨਹੀਂ ਸੀ। ਪਾਸੇ ਰਹਿ ਕੇ ਸ਼ਾਮ ਟਪਾਉਣਾ ਔਖਾ ਨਹੀਂ ਸੀ ਮੈਨੂੰ। ਇੱਕ ਭਲਾ ਮਾਨਸ ਹੋਰ ਵੀ ਸੀ ਮੇਰੇ ਵਾਕਣ, ਉਸ ਗਰੋਕੀ ਮਜ਼ੇ ਮੇਰੀ 'ਚ ਫਸਿਆ ਆ। ਪੌਂਦ ਮੇਰਾ ਧਿਆਨ ਉਸ ਛਿੱਕਿਆ। ਮੂੰਹ ਮੁਹਾਂਦਰੇ ਤੋਂ ਖਾਨਦਾਨੀ ਤੇ ਸੌਖਾ ਬੰਦਾ ਨਹੀਂ ਸੀ ਲੱਗਦਾ। ਵਜੂਦੋਂ ਲੰਮਾ ਛਰੇਰਾ, ਗੰਭੀਰ ਤੇ ਵਾਹਵਾ ਕੋਟ ਪਤਲੂਨ। ਟੱਬਰਦਾਰੀ ਰੌਣਕ ਮੇਲਿਆਂ ਦਾ ਸ਼ੌਂਕੀ ਨਹੀਂ ਸੀ ਜਾਪਦਾ। ਖੂੰਜੇ ਲੱਗਦਿਆਂ ਸਾਰ ਉਹਦਾ ਮੂੰਹ ਫਿੱਕਾ ਪੈ ਗਿਆ ਤੇ ਸੱਖਣੇ ਕਾਲੇ ਬਰਵਿੱਟੇ ਕੱਸੇ ਗਏ। ਸੇਠ ਤੋਂ ਮਿਲਾਂ ਕਿਸੇ ਨਾਲ ਉਹਦੀ ਜਾਣ ਪਛਾਣ ਨਹੀਂ ਸੀ। ਬੜੀ ਹਿੰਮਤ ਨਾਲ ਉੱਤੋਂ ਚੱਸ ਮਾਣਦਿਆਂ ਉਹਨੇ ਹਰ ਢੰਗ ਨਾਲ ਅੰਦਰ ਦੀ ਆਵਾਜ਼ਾਰੀ ਵੀ ਦੱਸ ਛੱਡੀ। ਮਗਰੋਂ ਪਤਾ ਲੱਗਾ ਕਿਸੇ ਸੂਬਿਓਂ ਕੋਈ ਔਖਾ ਕੰਮ ਨਿਬੇੜਨ ਆਇਆ ਸੀ। ਸੇਠ ਦੇ ਨਾਂ ਸਿਫਾਰਸ਼ੀ ਚਿੱਠੀ ਵੀ ਹੈ ਸਾਸੂ। ਸੇਠ ਨੇ ਆਦਰ ਕੀਤਾ ਤੇ ਪ੍ਰਾਹੁਣਾਚਾਰੀ 'ਚ ਬਾਲਾਂ ਦੇ ਨਾਚ ਤੇ ਸੱਦ ਲਿਆ। ਉਹਨੂੰ ਨਾ ਤੇ ਕਿਸੇ ਤਾਸ਼ ਤੇ ਬਾਇਆ, ਨਾ ਕਿਸੇ ਸੁਗਾਰ ਅੱਗੇ ਕੀਤੇ, ਅਸਲੋਂ ਕੁਆਇਆ ਵੀ ਨਾ। ਹੋ ਸਕਦਾ ਪੱਖਾਂ ਤੋਂ ਪਖੇਰੂ ਜਾਣ ਲਿਆ ਉਹਨੇ। ਵੇਲਾ ਟਪਾਉਣ ਲਈ ਆਪਣੀਆਂ ਲੰਮੀਆਂ ਕਲਮਾਂ ਥਾਪੜੀ ਜਾ ਰਿਹਾ ਸੀ। ਕਲਮਾਂ ਸੱਚੀ ਮੁੱਚੀ ਬੜੀਆਂ ਸੋਹਣੀਆਂ ਸਨ, ਪਰ ਜੱਡੇ ਆਰ ਨਾਲ ਡੜਿਆ ਆਇਆ ਸੀ। ਉੱਥੋਂ ਲੱਗਦਾ ਸੀ ਜਿਵੇਂ ਕਲਮਾਂ ਦੁਨੀਆ 'ਤੇ ਪਹਿਲਾਂ ਆਈਆਂ ਹੋਣ ਤੇ ਉਹ ਮਗਰੋਂ ਉਹਨਾਂ ਨੂੰ ਥਾਪੜਨ ਕੀਤਾ। ਹੋਰ ਇੱਕ ਨਗ ਜਿਹੜਾ ਮੇਰੇ ਧਿਆਨ 'ਚ ਆਇਆ, ਵੱਖਰੇ ਹੀ ਰੰਗ ਢੰਗ ਸਨ ਉਹਦੇ। ਵਾਹਵਾ ਉੱਘਾ ਬੰਦਾ ਸੀ ਕੋਈ। ਸਾਰੇ ਉਹਨੂੰ ਜੋਲੀਅਨ ਮੇਸਤਾਕੋਵਿਚ ਆਖ ਕੇ ਬੁਲਾਉਂਦੇ ਪਏ ਸਨ। ਪੋਲੀ ਨਜ਼ਰੇ ਢੇਰ ਉਚੇਚਾ ਪ੍ਰਾਹੁਣਾ ਜਾਪਦਾ ਸੀ। ਸੇਠ ਨਾਲ ਉਹਦਾ ਸਾਂਗਾ ਉਹੀ ਸੀ ਜੋ ਸੇਠ ਦਾ ਲੰਮੀਆਂ ਕਲਮਾਂ ਵਾਲੇ ਨਾਲ ਸੀ। ਸੇਠ ਤੇ ਸਠਾਣੀ ਉਹਦੇ ਨਾਲ ਗੱਲਾਂ ਕਰਦੇ ਨਹੀਂ ਸਨ ਪੈ ਥੱਕਦੇ। ਹਰ ਕੋਈ ਵਿਸਰਿਆ ਹੋਇਆ ਸਨ, ਜਿਵੇਂ ਕਿਵੇਂ ਉਹਨੂੰ ਜਿੱਤ ਲੈਣਾ ਚਾਹੁੰਦੇ ਸਨ। ਅੱਗੇ ਪਿੱਛੇ ਫਿਰਦਿਆਂ ਕਈਆਂ ਨੂੰ ਫੜ ਲਿਆਉਂਦੇ ਤੇ ਉਹਦੇ ਨਾਲ ਮਿਲਾਉਂਦੇ।
ਪਰ ਉਹਨੂੰ ਕਿਸੇ ਕੋਲ ਨਾ ਖੜਦੇ। ਜਦੋਂ ਜੂਲੀਅਨ ਮੈਸਤਾਕੋਵਿਚ ਨੇ ਉਹਨਾਂ ਨੂੰ ਵਡਿਆਉਂਦਿਆਂ ਆਖਿਆ, ਉਹਨੇ ਏਡੀ ਸੋਹਣੀ ਸ਼ਾਮ ਘੱਟ ਹੀ ਕਿਧਰੇ ਲੰਘਾਈ ਹੋਣੀ ਹੈ, ਤਾਂ ਮੈਂ ਵੇਖਿਆ ਸੇਠ ਦੀਆਂ ਅੱਖਾਂ 'ਚ ਗਲੇਡੂ ਆ ਗਏ। ਮੈਨੂੰ ਖਿਝ ਆਉਣ ਲੱਗ ਪਈ। ਮੈਂ ਕੁਝ ਚਿਰ ਬਾਲਾਂ ਨਾਲ ਮਨ ਪਰਚਾਉਂਦਾ ਰਿਹਾ। 5 ਬੱਚੇ ਤਾਂ ਸੇਠ ਦੇ ਹੀ ਸਨ, ਵਾਹਵਾ ਪਲੇ ਵੱਡੇ ਵੱਡੇ। ਫਿਰ ਮੈਂ ਸਿਟਿੰਗ ਰੂਮ ਵਿੱਚ ਚਲਾ ਗਿਆ। ਇਹ ਵਿਹਲਾ ਹੀ ਸੀ। ਅੱਧੇ ਤੋਂ ਚੋਖੇ ਵਿੱਚ ਕੰਜ਼ਰਵੇਟਰੀ ਬਣੀ ਹੋਈ ਸੀ। ਮੈਂ ਕੱਛੇ ਹੋ ਬੈਠਾ। ਬਾਲ ਬੜੇ ਮਨਮੋਹਣੇ ਸਨ, ਵੱਡਿਆਂ ਵਾਕਣ ਬਹਿਣ ਤੋਂ ਅਸਲੋਂ ਇਨਕਾਰੀ। ਮਾਵਾਂ ਤੇ ਖਿਡਾਵੀਆਂ ਬਥੇਰੀ ਵਾਹ ਲਾ ਹਟੀਆਂ ਸਨ। ਉਹ ਪੈ ਤੇ ਪਲਕਾਰੇ 'ਚ ਕ੍ਰਿਸਮਸ ਰੁੱਖ ਨੰਗਾ ਕਰ ਦਿੱਤਾ, ਤੋੜ ਮਠਿਆਈ ਦੇ ਉਤਲੇ ਦਾਣੇ ਤਾਏ। ਇਸ ਤੋਂ ਪਹਿਲਾਂ ਅੱਧਿਓਂ ਬਾਲੇ ਖਿਡੌਣੇ ਭੰਨੀ ਬੈਠੇ ਸਨ, ਬਿਨਾਂ ਸੋਚਿਆਂ ਵੀ ਕਿਹੜਾ ਕਿਹਦਾ ਸੀ। ਅੜਬ ਪੁਣੇ ਨਾਲ ਇੱਕ ਬਾਲ ਨੂੰ ਲੱਕੜ ਦੀ ਬੰਦੂਕ ਸਿੱਧੀ ਖਲਾ, ਕਾਲੀਆਂ ਅੱਖਾਂ ਤੇ ਘੁੰਗਰਾਲੇ ਵਾਲਾਂ ਵਾਲਾ ਮੁੰਡਾ ਤੇ ਰੱਜ ਕੇ ਸੋਹਣਾ ਸੀ। ਪਰ ਜਿਹੜਾ ਬਾਲ ਸਭਨਾਂ ਤੋਂ ਚੋਖਾ ਧਿਆਨ ਪਿਆ ਛਿੱਕਦਾ ਸੀ, ਉਸ ਮੁੰਡੇ ਦੀ ਭੈਣ ਸੀ। 11 ਕੁ ਵਰ੍ਹਿਆਂ ਦੀ ਕਿਊਪਿਡ ਦੇਵਤੇ ਵਾਕਣ ਪਿਆਰੀ ਬਾਲੜੀ, ਵੱਡੀਆਂ ਵੱਡੀਆਂ ਸੁਪਨ ਭਰਪੂਰ ਅੱਖਾਂ, ਚੁੱਪ ਚਾਨ, ਖਿਆਲੀ ਗੁੰਮ। ਦੂਜਿਆਂ ਬਾਲਾਂ ਨਾਲ ਕਿਸੇ ਗੱਲੋਂ ਖਿਝੀ ਉਹ ਵੀ ਉੱਥੇ ਹੀ ਆ ਗਈ, ਮੇਰੇ ਵਾਲੇ ਕਮਰੇ ਵਿੱਚ, ਤੇ ਗੁੱਡੀ ਫੜੀ ਨੁਕਰੇ ਵੜ ਕੇ ਬਹਿ ਗਈ। ਇਹਦੇ ਪਿਓ ਕੋਲ ਢੇਰ ਪੈਸਾ ਹੈ। ਪ੍ਰਾਹੁਣੇ ਠਠੰਬਰਦੇ ਹੋਏ ਇੱਕ ਦੂਜੇ ਨੂੰ ਦੱਸਦੇ ਪਏ ਸਨ। ਵਿਆਹ ਤੇ ਇਹਨੂੰ ਦੇਣ ਲਈ 3 ਲੱਖ ਰੂਬਲ ਪਹਿਲਾਂ ਹੀ ਬੈਂਕ ਵਿੱਚ ਧਰ ਦਿੱਤੇ ਹੋਏ ਸੋ। ਮੈਂ ਪਰਤ ਕੇ ਇਹ ਖਬਰ ਨਸ਼ਰ ਕਰਦੇ ਲੋਕਾਂ ਨੂੰ ਵੇਖਿਆ ਤਾਂ ਜੂਲੀਅਨ ਮੈਸਤਾਕੋਵਿਚ ਨਾਲ ਮੇਰੀਆਂ ਨਜ਼ਰਾਂ ਚਾਰ ਹੋਈਆਂ। ਉਹ ਪਿਛਾਂ ਹੱਥ ਬੰਨ੍ਹੀ ਬੁੱਤ ਬਣਿਆ ਸੁਣਦਾ ਪਿਆ ਸੀ। ਉਹਦਾ ਸਿਰ ਇੱਕ ਪਾਸੇ ਠੱਠਾ ਹੋਇਆ ਸੀ। ਸੇਠ ਨੇ ਜੇ ਸਿਆਣਪੋ ਨਾਲ ਤੋਹਫਿਆਂ ਦੀ ਵੰਡ ਕੀਤੀ, ਅੰਦਰੇ ਅੰਦਰ ਮੈਂ ਉਹਦੀ ਸਲਾਹਤਾ ਕਰਦਾ ਰਿਹਾ। ਲੜ ਨਾਲ 13 ਰੂਬਲ ਬੰਨੀ ਫਿਰਦੀ ਕਾਕੋ ਨੂੰ ਅੱਤ ਸੋਹਣੀ ਗੁੱਡੀ ਮਿਲੀ। ਬਾਕੀ ਢੋਏ ਮਾਪਿਆਂ ਦੀ ਸਮਾਜੀ ਹਸਤੀ ਨਾਲ ਤੋਲਵੇਂ ਸਨ। ਅੰਤਲਾ ਟੋਇਆ ਜਾਣ ਤੋਹਫਾ ਕੁਦਰਤ ਕਹਾਣੀਆਂ ਦੀ ਬਿਨ ਮੂਰਤ ਕਿਤਾਬ ਸੀ, ਜਿਹੜੀ 10 ਵਰ੍ਹਿਆਂ ਦੇ ਰੱਤੇ ਵਾਲਾਂ ਵਾਲੇ ਇੱਕ ਪਤਲੇ ਪਤੰਗ ਛੋਰ ਨੂੰ ਡਈ। ਇਹ ਬੇਵਾ ਖਿਡਾਵੀ ਦਾ ਪੁੱਤਰ ਸੀ। ਮਾਰਕੀਨ ਦੀ ਇੱਕ ਭੈੜੀ ਜਿਹੀ ਬਾਸਕਟ ਜੈਕਟ ਵਿੱਚ ਅਸਲੋਂ ਮਿੱਧਿਆ ਮਧੋਲਿਆ ਨਜ਼ਰਦਾ ਸੀ। ਬੇਚੱਸੀ ਕਿਤਾਬ ਫੜ ਕੇ ਉਹਨੇ ਦੂਜਿਆਂ ਬਾਲਾਂ ਦੇ ਖਿਡੌਣਿਆਂ ਦੁਆਲੇ ਫੇਰੀ ਲਈ। ਕਦੀ ਉਹਨੂੰ ਵੀ ਖੇਡਣ ਗੋਚਰੀ ਕੋਈ ਸ਼ੈ ਮਿਲ ਜਾਂਦੀ। ਆਖਣ ਦੀ ਦ੍ਰਿੜਤਾ ਨਹੀਂ ਸੀ ਉਹਨੂੰ, ਸਮਝ ਲਵੋ ਆਪਣੀ ਹਸਤੀ ਪਛਾਣਦਾ ਸੀ। ਬਾਲ ਵੇਖਿਆ ਮੈਂ ਰਾਜ਼ੀ ਹੁੰਨਾ। ਆਪਣਾ ਆਪ ਮਨਵਾਉਣ ਲਈ ਕੁਲਦੇ ਹੋਵਨ ਤਾਂ ਢੇਰ ਸਵਾਦ ਆਉਂਦਾ ਹੈ। ਹੋਰਨਾਂ ਬਾਲਾਂ ਦੀਆਂ ਛਾਵਾਂ ਵਿੱਚ ਰੱਤੇ ਵਾਲਾਂ ਵਾਲੇ ਜੋਗਾ ਮੋਹ ਸਾਫ਼ ਪਿਆ ਦਿਸਦਾ ਸੀ। ਖਿਡੌਣੇ ਥੀਏਟਰ ਵਿੱਚ ਉਚੇਚਾ। ਇਹ ਖੇਡਣ ਲਈ ਉਹ ਜਿਵੇਂ ਲੇਸੀਆਂ ਲਾਵਣ 'ਤੇ ਆ ਗਿਆ। ਆਪਣਾ ਇਕੱਲਾ ਸਿਆਊ ਇੱਕ ਮੋਟੇ ਕੁੱਪੇ ਮੁੰਡੇ ਨੂੰ ਦੇ ਦਿੱਤੋ ਸੋ। ਉਸ ਮੁੰਡੇ ਦੇ ਬੋਝੇ ਅਗਦੋਂ ਹੀ ਗੋਲੀਆਂ ਟਾਫੀਆਂ ਨਾਲ ਤੁਸੇ ਪੈ ਸਨ। ਮੋਢਿਆਂ ਉੱਤੇ ਉਹਨੇ ਦੂਜਿਆਂ ਬਾਲਾਂ ਦੀਆਂ ਢੇਰ ਛਾਵਾਂ ਚਾਈਆਂ ਹੋਈਆਂ ਸਨ। ਮੁੱਕਦੀ ਰੱਤੇ ਬਾਲਾਂ ਵਾਲੇ ਨੂੰ ਥੀਏਟਰ ਖੇਡਣ ਦੀ ਖੁੱਲ੍ਹ ਢੀ ਗਈ। ਉਹ ਨਿੰਮਾ ਮੁਸ਼ਕਰਾ ਕੇ ਖੇਡ ਵਿੱਚ ਰਲ ਗਿਆ। ਘੜੀ ਨਾ ਪਈ ਤੇ ਇੱਕ ਫਿੱਟਿਆ ਆ ਮੁੰਡਾ ਉਹਦੇ ਉੱਤੇ ਢਹਿ ਪਿਆ ਤੇ ਉਹਨੂੰ ਮੁੱਕੀ ਕੱਢ ਡੜਾ। ਉਹ ਸ਼ੋਦਾ ਅਥਰ ਵੀ ਨਾ ਘੇਰ ਸਕਿਆ ਅੱਗੋਂ। ਖਿਡਾਵੀ ਭੱਜੀ ਆਈ ਤੇ ਉਹਨੂੰ ਹੀ ਬਾਲਾਂ ਵਿੱਚ ਵੜਨੋਂ ਹਟਕਣ ਲੱਗ ਪਈ। ਉੜਕ ਉਹ ਵੀ ਉਸੇ ਕਮਰੇ 'ਚ ਟਿੱਬ ਆਇਆ ਜਿੱਥੇ ਰੂਬਲਾਂ ਵਾਲੀ ਨਿਕੜੋ ਤੇ ਮੈਂ ਬੈਠੇ ਹੋਏ ਸਾਂ। ਕਾਕੀ ਨੇ ਉਹਨੂੰ ਕੋਲ ਬਿਠਾ ਲਿਆ ਤੇ ਦੋਵੇਂ ਰਲ ਕੇ ਵੱਡਮੁੱਲੀ ਗੁੱਡੀ ਨੂੰ ਪਟੋਲੇ ਪਵਾਉਣ ਲੱਗ ਪਿਆ। ਅੱਧੇ ਘੰਟੇ ਮਗਰੋਂ ਹੀ ਮੈਂ ਉਂਗਲਾਵਣ ਲੱਗ ਪਿਆ।
ਕੰਜ਼ਰਵੇਟਰੀ ਦੇ ਅਸਲੋਂ ਲਾਗੇ ਹੋਵਣ ਪਾਰੋਂ ਮੈਨੂੰ ਉਹਨਾਂ ਦੀਆਂ ਗੱਲਾਂ ਸੁਣੀਂਦੀਆਂ ਪਈਆਂ ਸਨ। ਅਚਨਚੇਤ ਜੂਲੀਅਨ ਮੈਸਤਾਕੋਵਿਚ ਉੱਥੇ ਆਣ ਵੜਿਆ। ਕੁਝ ਚਿਰ ਪਹਿਲਾਂ ਮੈਂ ਉਹਨੂੰ ਬਾਲੜੀ ਦੇ ਪਿਓ ਨਾਲ ਬੜਾ ਭਿੱਜ ਕੇ ਗੱਲਾਂ ਕਰਦਿਆਂ ਵੇਖੀ ਬੈਠਾ ਸਾਂ। ਕਮਰੇ 'ਚ ਆ ਕੇ ਉਹ ਸੋਚੀ ਡੁੱਬਿਆ, ਮਿਣ ਕਰਦਾ ਪੋਟਿਆਂ ਉੱਤੇ ਕੁਝ ਗਿਣੀ ਆਉਂਦਾ ਸੀ। 300, 300, 11, 12, 13, 16, 5 ਵਰ੍ਹਿਆਂ ਵਿੱਚ 100 ਮਗਰ 4 ਆਖ ਲਓ, 5 12 60 ਤੇ 60 ਉੱਤੇ ਸਮਝੋ 5 ਵਰ੍ਹਿਆਂ ਵਿੱਚ ਇਹ 400 ਹੋ ਜਾ ਸਨ। ਉਸ ਬੁੱਢੜੇ ਲੋਂਬੜ ਨੇ 100 ਪਿੱਛੇ 4 ਤੇ ਨਹੀਂ ਖਲੋਣਾ। ਖਬਰੇ 8 ਜਾਂ ਫਿਰ 10 ਉੱਤੇ ਮੰਨੇ, 5 ਹੀ ਮੰਨ ਲੈਂਦੇ ਆ। ਘੱਟੋ ਘੱਟ 500,000 ਜੇਬ ਖਰਚੀ ਅੱਡ। ਉਹਨੂੰ ਨੱਕ ਸੁਣਕਦਿਆਂ ਕਮਰਿਓਂ ਬਾਹਰ ਜਾਂਦੇ ਨੂੰ ਕੁੜੀ ਦੀ ਮੁਸ਼ਕ ਆ ਗਈ। ਉੱਥੇ ਹੀ ਮੀਲ ਪੱਥਰ ਵਾਕਣ ਗੱਡਿਆ ਗਿਆ। ਬੂਟਿਆਂ ਦੇ ਓਲੇ ਸਦਕਾ ਮੇਰਾ ਪਤਾ ਨਾ ਲੱਗੇ। ਉਸ ਕੰਬਣੀ ਜੀ ਛਿੜੀ ਹੋਈ ਸਾਸੂ ਜਮਾ ਤਫਰੀਕ ਨੇ ਪੜਥੂ ਜਿਹਾ ਪਾਇਆ ਹੋਇਆ ਸੀ। ਹੱਥ ਮਲਦਾ ਹੋਇਆ ਲੁੱਡੀਆਂ ਨਾ ਪਾਉਣ ਲੱਗ ਪਿਆ। ਇੰਜੇ ਅੰਨੇ ਬਾਹਰ ਟੱਪਦਿਆਂ ਪੁੜਕਦਿਆਂ ਕੁਝ ਸੁਰਤ ਆਈ ਤਾਂ ਆਪਣੀ ਥਾਂ ਟਿਕ ਕੇ ਖਲੋ ਗਿਆ। ਹੋਮਣ ਵਾਲੀ ਵਹੁਟੀ ਨੂੰ ਮਿਣਵੀਆਂ ਨਜ਼ਰਾਂ ਨਾਲ ਝਾਕਦਾ ਉਹਦੇ ਵੱਲ ਜਾਣਾ ਚਾਹੁੰਦਾ ਸੀ, ਪਰ ਪਹਿਲੋਂ ਸੱਜੇ ਖੱਬੇ ਤੱਕਦਿਆਂ ਤਸੱਲੀ ਕੀਤੀ ਜੋ ਸੂ ਤੇ ਫਿਰ ਪੱਬਾਂ ਪਰਨੇ ਕੁੜੀ ਵੱਲ ਵੱਧ ਪਿਆ। ਕੋਲ ਅੱਪੜ ਕੇ ਮਸ਼ਕੜੀ ਨਾਲ ਨਿਉਂਦਿਆਂ ਉਹਦਾ ਮੱਥਾ ਚੁੰਮ ਲਿਓ ਸੀ। ਕੁੜੀ ਦਾ ਤਲਾਅ ਨਿਕਲ ਗਿਆ। ਪਿਆਰੀ ਬਚੜੀ, ਕੀ ਕਰਦੇ ਹੋ? ਉਹਨੇ ਕਾਨਸੂ ਕੀਤੀ ਤੇ ਫਿਰ ਆਲ ਦੁਆਲੇ ਨਿਗਾਹ ਫੇਰਦਿਆਂ ਉਹਦੀ ਗੱਲ ਪੱਟ ਲਈ। ਖੇਡਦੇ ਪਏ ਆ ਇਹਦੇ ਨਾਲ। ਜੂਲੀਅਨ ਮੈਸਤਾਕੋਵਿਚ ਨੇ ਖਿਡਾਰੀ ਦੇ ਪੁੱਤਰ ਨੂੰ ਹੈਰਾਨ ਹੁੰਦਿਆਂ ਵੇਖਿਆ ਤੇ ਆਖਣ ਲੱਗਾ, ਓਏ ਮੁੰਡੇ, ਉਧਰ ਡਾਈਨਿੰਗ ਰੂਮ ਵਿੱਚ ਜਾ ਕੇ ਖੇਡ ਚੱਲ। ਮੁੰਡਾ ਚੁੱਪ ਕੀਤੀ ਉਹਨੂੰ ਵੇਖਣ ਲੱਗ ਪਿਆ। ਜੂਲੀਅਨ ਮੈਸਤਾਕੋਵਿਚ ਉਹਨਾਂ ਤੱਕ ਕੇ ਫਿਰ ਕੁੜੀ ਉੱਤੇ ਨਿਊ ਪਿਆ। ਗੁੱਡੀ ਮਿਲੀ ਹੈ ਮੇਰੀ ਜਾਨ ਨੂੰ? ਜੀ। ਕਾਬਰਨ ਨਾਲ ਕੁੜੀ ਦੇ ਬਰਵਿੱਟੇ ਕੱਸੇ ਗਏ। ਗੁੱਡੀਆਂ ਭਲਾ ਕਾਹਦੀਆਂ ਬਣਦੀਆਂ ਨੇ? ਪਤਾ ਨਹੀਂ। ਉਸ ਨੀਮਾ ਜਿਹਾ ਬੋਲ ਕੇ ਸਿਰ ਨਿਵਾ ਲਿਆ। ਪੁਰਾਣੀਆਂ ਲੀਰਾਂ ਦੀਆਂ ਮੇਰੀ ਜਾਨ। ਓਏ ਮੁੰਡੂ, ਤੈਨੂੰ ਮੈਂ ਆਖਿਆ ਸੀ ਡਾਈਨਿੰਗ ਰੂਮ ਵਿੱਚ ਚਲਾ ਜਾ, ਤੂੰ ਸੁਣਦਾ ਨਹੀਂ? ਜੂਲੀਅਨ ਮੈਸਤਾਕੋਵਿਚ ਰੱਤੇ ਵਾਲਾਂ ਵਾਲੇ ਨੂੰ ਆਨੇ ਕੱਢਦਾ ਬੋਲਿਆ। ਦੋਵੇਂ ਬਾਲ ਮੱਥੇ ਤਿਉੜੀਆਂ ਪਾਈ ਚੰਬੜ ਗਏ। ਪਤਾ ਹੈ ਤੁਹਾਨੂੰ ਇਹ ਗੁੱਡੀ ਕਿਉਂ ਮਿਲੀ? ਜੂਲੀਅਨ ਮੈਸਤਾਕੋਵਿਚ ਅਸਲੋਂ ਨਿੰਮੀ ਆਵਾਜ਼ ਵਿੱਚ ਪੁੱਛਿਆ। ਨਹੀਂ। ਤੁਸੀਂ ਬੜੇ ਚੰਗੇ ਹੋ ਨਾ, ਇਸ ਲਈ। ਮੈਸਤਾਕੋਵਿਚ ਕਾਮ ਵਾਸ਼ਨਾ ਨਾਲ ਭਖ ਪਿਆ। ਉਹਦੀ ਆਵਾਜ਼ ਹੋਰ ਵੀ ਹੌਲੀ ਹੋ ਗਈ। ਤੁਹਾਡੇ ਅੰਮੀ ਅੱਬਾ ਜੀ ਨੂੰ ਮਿਲਣ ਆਵਾਂ ਤਾਂ ਤੁਸੀਂ ਮੈਨੂੰ ਪਿਆਰ ਕਰੋਗੇ ਨਾ ਜਾਨ ਜੀ? ਮੈਸਤਾਕੋਵਿਚ ਨੇ ਬਾਲੜੀ ਦੀ ਚੁੰਮੀ ਲੈਣੀ ਚਾਹੀ। ਰੱਤੇ ਵਾਲਾਂ ਵਾਲੇ ਮੁੰਡੇ ਨੇ ਉਹਨੂੰ ਤੱਕ ਲਿਆ। ਕਾਕੀ ਰੋਣ ਹਾਕੀ ਹੋਈ ਪਈ ਸੀ। ਛੋਰ ਉਹਦਾ ਹੱਥ ਫੜ ਕੇ ਫਿਸ ਪਿਆ। ਬੰਦੇ ਨੂੰ ਤੇ ਜਿਵੇਂ ਅੱਗ ਲੱਗ ਗਈ। ਓਏ ਤੂੰ ਜਾਣਿਆ ਕਿ ਨਹੀਂ ਇੱਥੋਂ? ਚੱਲ ਫੁੱਟ ਜਾ ਇੱਥੋਂ। ਨਹੀਂ ਜਾਵੇਗਾ ਇਹ, ਇੱਥੇ ਮੇਰੇ ਨਾਲ ਹੀ ਖੇਡੇਗਾ। ਤੁਸੀਂ ਚਲੇ ਜਾਓ ਇੱਥੋਂ। ਬਾਲੜੀ ਉੱਚੀ ਸਾਰੀ ਬੋਲੀ, ਛੱਡੋ ਇਹਨੂੰ, ਛੱਡੋ। ਉਹ ਹਾਲੀ ਵੀ ਰੋਂਦੀ ਪਈ ਸੀ। ਬੂਹੇ 'ਤੇ ਬਿੜਕ ਹੋਈ ਤਾਂ ਮੈਸਤਾਕੋਵਿਚ ਸਿੱਧਾ ਹੋ ਕੇ ਖਲੋ ਗਿਆ। ਛੋਰ ਵਧੇਰਾ ਤਲੱਠ ਗਿਆ। ਉਹਨੇ ਕੁੜੀ ਦਾ ਹੱਥ ਛੱਡ ਦਿੱਤਾ ਤੇ ਕੰਧ ਨਾਲ ਘਸਰਦਾ ਹੋਇਆ ਡਾਈਨਿੰਗ ਰੂਮ ਵਿੱਚ ਚਲਾ ਗਿਆ। ਜੂਲੀਅਨ ਮੈਸਤਾਕੋਵਿਚ ਦੀ ਵੀ ਸਭ ਦੀ ਅੱਖ ਬਚਾ ਕੇ ਡਾਈਨਿੰਗ ਰੂਮ ਨੂੰ ਤਿਲਕ ਗਿਆ। ਉਹ ਸੂਹਾ ਹੋਇਆ ਪਿਆ ਸੀ ਤੇ ਸ਼ੀਸ਼ੇ ਸਾਹਮਣੇ ਹੋਣ ਤੋਂ ਭੈੜਾ ਪਿਆ ਪੈਂਦਾ ਸੀ, ਜਿਵੇਂ ਆਪਣੀ ਕਾਲ ਤੇ ਬੇਸਬਰੀ ਤੋਂ ਚਿੱਥਾ ਪਈ ਜਾਂਦਾ ਸੀ। ਜਮਾ ਤਫਰੀਕ ਨੇ ਉਹਨੂੰ ਭਾਰੇ ਗੌਰੇ ਬੰਦੇ ਤੋਂ
ਹਾਬੜੇ ਹੋਏ ਮੁੰਡਿਆਂ ਦੀ ਥਾਂ ਲਿਆ ਖਿਲਾਰਿਆ ਸੀ। ਹਾਲਾਂ 5 ਵਰ੍ਹਿਆਂ ਤਾਈਂ ਕੁਝ ਨਹੀਂ ਸੀ ਹੋ ਸਕਦਾ। ਮੈਂ ਵੀ ਆਪਣੀ ਥਾਂ ਛੱਡ ਕੇ ਮੈਸਤਾਕੋਵਿਚ ਦੇ ਮਗਰ ਡਾਇਨਿੰਗ ਰੂਮ ਵਿੱਚ ਜਾ ਪੜਿਆ। ਇੱਥੇ ਇੱਕ ਅਚਰਜੀ ਨਾਟਕ ਹੋਇਆ। ਉਹ ਰੱਤੇ ਵਾਲਾਂ ਵਾਲੇ ਮੁੰਡੇ ਨੂੰ ਕਚੀਚੀਆਂ ਵੱਟਦਾ ਕੋਰੀਆਂ ਪਾਉਣ ਲੱਗ ਪਿਆ। ਮੁੰਡਾ ਪਿਛਾਂ ਹਟਦਾ ਹਟਦਾ ਅਸਲੋਂ ਹੀ ਇੱਕ ਖੂੰਜੇ ਜਾ ਲੱਗਾ। ਪਾਜਾ, ਇੱਥੇ ਤੇਰਾ ਕੀ ਕੰਮ ਹੈ? ਜਾ ਦਫਾ ਹੋ ਜਾ। ਓਏ ਫਲ ਚੋਰੀ ਕਰਨਾ? ਉੱਥੇ ਟੁਰ ਜਾ ਜਿੱਥੋਂ ਦਾ ਹੈ ਮੈਂ। ਛੋਰ ਨੂੰ ਬਚਣ ਦਾ ਕੋਈ ਰਾਹ ਨਾ ਦਿਸਿਆ ਤਾਂ ਉਹ ਮੇਜ਼ ਥੱਲੇ ਵੜ ਗਿਆ। ਮੈਸਤਾਕੋਵਿਚ ਨੇ ਪਾਂਬੜ ਵਾਕਣ ਭੜਕਦਿਆਂ ਵੱਡਾ ਸਾਰਾ ਲੀਲਨ ਦਾ ਰੁਮਾਲ ਕੱਢਿਆ ਅਤੇ ਮਾਰ ਮਾਰ ਕੇ ਮੁੰਡੇ ਨੂੰ ਮੇਜ਼ ਹੇਠੋਂ ਕੱਢਣ ਲੱਗ ਪਿਆ। ਮੈਂ ਤੁਹਾਨੂੰ ਮੈਸਤਾਕੋਵਿਚ ਦਾ ਡੀਲ ਡੌਲ ਵੀ ਦੱਸ ਛੱਡਾਂ ਇੱਥੇ। ਉਹ ਫੁੱਲੀਆਂ ਗੱਲਾਂ ਵਾਲਾ ਇੱਕ ਤੱਦ ਦੀ ਤੱਦ ਸੀ। ਪੜੋਲੇ ਜਿੱਡਾ ਢਿੱਡ ਅਤੇ ਗਿੱਟੇ ਜਿਵੇਂ ਮੋਟੀਆਂ ਮੋਟੀਆਂ ਟਿਬਰੀਆਂ ਹੋਵਣ। ਰੱਤੇ ਵਾਲਾਂ ਵਾਲੇ ਮੁੰਡੇ ਦੇ ਖਹਿੜੇ ਪਿਆ ਉਹ ਮੁੜਕੋ ਮੁੜਕੀ ਹੋ ਕੇ ਹੱਸਣ ਲੱਗ ਪਿਆ। ਬਾਲ ਨਾਲ ਕਰੈਤ ਆਖ ਲਓ ਜਾਂ ਸ਼ਰੀਕਾ ਕਿ ਉਹਦੀਆਂ ਹਰਕਤਾਂ ਸ਼ੁਦਾਈਆਂ ਵਾਲੀਆਂ ਹੋ ਗਈਆਂ ਸਨ। ਮੈਂ ਠੱਠਾ ਮਾਰ ਕੇ ਹੱਸ ਪਿਆ। ਮੈਸਤਾਕੋਵਿਚ ਨੇ ਪਰਤ ਕੇ ਮੇਰੇ ਵੱਲ ਵੇਖਿਆ। ਉਹਦੀ ਅਸਲੋਂ ਹੋਸ਼ ਵੱਜੀ ਪਈ ਸੀ। ਉਹਨੂੰ ਆਪਣਾ ਉਚੇਚਾ ਪ੍ਰਾਹੁਣਾ ਹੋਵਣ ਵੀ ਚੇਤੇ ਨਹੀਂ ਸੀ ਰਹਿ ਗਿਆ। ਇੰਨੇ ਵਿੱਚ ਸਾਹਮਣੇ ਬੂਹਿਓਂ ਸਾਡੇ ਮਜਮਾਨ ਆਣ ਬਖਾਲੀ ਦਿੱਤੀ। ਮੁੰਡਾ ਮੇਜ਼ ਥੱਲਿਓਂ ਨਿਕਲ ਕੇ ਅਰਕਾਂ ਗੋਡੇ ਝਾੜਨ ਲੱਗ ਪਿਆ ਸੀ। ਜੂਲੀਅਨ ਮੈਸਤਾਕੋਵਿਚ ਛੇਤੀ ਨਾਲ ਰੁਮਾਲ ਨੱਕ ਉੱਤੇ ਧਰ ਲਿਆ। ਸੇਠ ਕੁਝ ਵਿਸ਼ਵਾਸੀਆਂ ਨਜ਼ਰਾਂ ਨਾਲ ਸਾਨੂੰ ਤੱਕਿਆ ਅਤੇ ਫਿਰ ਪੱਕਾ ਜਿਹਾ ਹੋ ਕੇ ਜੂਲੀਅਨ ਨਾਲ ਗੱਲਾਂ ਕਰਨ ਲੱਗ ਪਿਆ। ਇਸ ਮੁੰਡੇ ਦਾ ਮੈਂ ਤੁਹਾਨੂੰ ਆਖਿਆ ਸੀ। ਉਸ ਰੱਤੇ ਵਾਲਾਂ ਵਾਲੇ ਵੱਲ ਇਸ਼ਾਰਾ ਕੀਤਾ। ਬੜਾ ਮਾਣ ਸੀ ਮੈਨੂੰ। ਜੂਲੀਅਨ ਮੈਸਤਾਕੋਵਿਚ ਅਜੇ ਤਾਈਂ ਸੰਭਲਿਆ ਨਹੀਂ ਸੀ। ਇਹ ਸਾਡੀ ਖਿਡਾਵੀ ਦਾ ਪੁੱਤਰ ਹੈ। ਬੜੀ ਗਰੀਬ ਹੈ। ਬਹੁ ਭਲੇ ਮਾਨਸ ਐਹਲਕਾਰ ਦੀ ਬੇਵਾ। ਹੋ ਸਕੇ ਤਾਂ ਤੁਸੀਂ। ਨਹੀਂ, ਇਹ ਨਹੀਂ ਹੋ ਸਕਦਾ। ਜੂਲੀਅਨ ਮੈਸਤਾਕੋਵਿਚ ਉੱਚੀ ਉੱਚੀ ਬੋਲਣ ਲੱਗ ਪਿਆ। ਫਿਲਿਪ ਐਲੈਕਸਵਿਚ, ਮਾਫ਼ ਕਰਨਾ, ਮੈਂ ਇਹ ਨਹੀਂ ਕਰ ਸਕਦਾ। ਕੋਈ ਥਾਂ ਵਿਹਲੀ ਨਹੀਂ। ਮੈਂ ਪਤਾ ਕਰਵਾਇਆ ਸੀ। 10 ਅਰਜ਼ੀਆਂ ਆਈਆਂ ਪਈਆਂ ਨੇ ਪਹਿਲੋਂ ਹੀ। ਮਾਫ਼ ਕਰਿਆ ਜੀ। ਇਹ ਤਾਂ ਚੰਗਾ ਨਹੀਂ ਹੋਇਆ, ਸਾਡਾ ਮਹਿਮਾਨ ਬੋਲਿਆ। ਬੜਾ ਬੀਬਾ ਅਤੇ ਸਾਊ ਬੱਚਾ ਹੈ ਇਹ। ਮੈਂ ਆਨਾ ਬੜਾ ਬਦਮਾਸ਼ ਹੈ। ਜੂਲੀਅਨ ਮੈਸਤਾਕੋਵਿਚ ਮੂੰਹ ਵਿਗਾੜਦਾ ਆਖਣ ਲੱਗਾ। ਚੱਲ ਫੁੱਟ ਕਾਕਾ, ਅਜੇ ਇੱਥੇ ਹੀ ਹੈ। ਉੱਥੇ ਬਾਲਾਂ 'ਚ ਖੇਡ ਜਾ ਕੇ। ਉਹ ਮੈਨੂੰ ਤੱਕਣੋਂ ਰਹਿ ਨਾ ਸਕਿਆ ਅਤੇ ਮੈਂ ਫਿਰ ਹੱਸ ਪਿਆ। ਉਹ ਪਰਾਂ ਜਾ ਕੇ ਸੇਠ ਨੂੰ ਮੇਰਾ ਪੁੱਛਣ ਲੱਗ ਪਿਆ, ਜੋ ਇਹ ਰੇਲੂ ਕੱਟਾ ਕਿੱਥੋਂ ਆ ਵੜਿਆ? ਸੇਠ ਨੇ ਜਵਾਬ ਵਿੱਚ ਕੁਝ ਆਖਿਆ ਅਤੇ ਦੋਵੇਂ ਉੱਥੋਂ ਟੁਰ ਗਏ। ਹਾਸੇ ਨਾਲ ਮੈਨੂੰ ਵਲ ਜਿਹਾ ਪੈ ਗਿਆ ਜਿਵੇਂ। ਮੈਂ ਵੀ ਡਰਾਇੰਗ ਰੂਮ ਵਿੱਚ ਚਲਾ ਗਿਆ। ਉੱਥੇ ਉਹਦੇ ਦੁਆਲੇ ਲੋਕਾਂ ਦਾ ਮਜਮਾ ਲੱਗਾ ਹੋਇਆ ਸੀ। ਉਹ ਬੜੇ ਆਦਰ ਭਾਅ ਨਾਲ ਇੱਕ ਬੇਗਮ ਸਾਹਿਬ ਨਾਲ ਗੱਲੀਂ ਜੁਟਾ ਹੋਇਆ ਸੀ। ਇਹਦੇ ਨਾਲ ਉਹ ਹੁਣੇ ਮਿਲਿਆ ਸੀ। ਬੇਗਮ ਉਸੇ ਬਾਲੜੀ ਦਾ ਹੱਥ ਫੜੀ ਖਲੋਤੀ ਸੀ ਅਤੇ ਮੈਸਤਾਕੋਵਿਚ ਉਹਦੀਆਂ ਤਾਰੀਫਾਂ ਦੇ ਪੁੱਲ ਬੱਧੀ ਆਉਂਦਾ ਸੀ। ਸਾਫ਼ ਸਮਝ ਆਉਂਦੀ ਸੀ ਵੀ ਕੁੜੀ ਦੀ ਮਾਂ ਨੂੰ ਭਰਮਾਉਂਦਾ ਪਿਆ ਸੀ। ਬੇਗਮ ਦੀਆਂ ਅੱਖਾਂ ਉਹਦੇ ਮੂੰਹੋਂ ਆਪਣੀ ਬਾਲੜੀ ਦੀਆਂ ਵਡਿਆਈਆਂ ਸੁਣ ਕੇ ਅਥਰੂਆਂ ਨਾਲ ਭਰੀਆਂ ਹੋਈਆਂ ਸਨ। ਪਿਓ ਦੇ ਵੱਖਰੇ ਭੋਏ ਉੱਤੇ ਪੈਰ ਨਹੀਂ ਸਨ ਪੈ ਲੱਗਦੇ। ਖੁਸ਼ੀ ਛੂਤ ਦੇ ਰੋਗ ਵਾਕਣ ਹਰ ਇੱਕ ਨੂੰ ਚੰਬੜੀ ਹੋਈ ਸੀ। ਹੋਰ ਤੇ ਹੋਰ ਬਾਲਾਂ ਵੀ ਖੇਡਣਾ ਛੱਡ ਦਿੱਤਾ ਸੀ ਬਈ ਰੌਲਾ ਨਾ ਪਵੇ। ਕੁੜੀ ਦੀ ਮਾਂ ਡੂੰਘੇ ਆਦਰ ਨਾਲ ਜੂਲੀਅਨ ਮੈਸਤਾਕੋਵਿਚ ਨੂੰ ਆਪਣੇ ਘਰ ਆਉਣ ਦਾ ਸੱਦਾ ਭੇਜ ਦਿੰਦੀ ਸੀ। ਉਹਨੇ ਅੱਗੋਂ ਖੁਸ਼ੀ ਨਾਲ ਇਹ ਸੱਦਾ ਪ੍ਰਵਾਨ ਕਰ ਲਿਆ। ਫਿਰ ਸਾਰੇ ਲੋਕ ਕਮਰੇ 'ਚ ਖਿੱਲਰ ਗਏ। ਹਰ ਕੋਈ ਜੂਲੀਅਨ ਮੈਸਤਾਕੋਵਿਚ ਦੀਆਂ ਵਡਿਆਈਆਂ ਪਿਆ ਕਰਦਾ ਸੀ। ਕੁੜੀ ਦੇ ਮਾਪੇ, ਸੇਠ ਅਤੇ ਸੇਠਾਣੀ। ਇਹ ਵਿਆਹਿਆ ਹੋਇਆ ਹੈ। ਮੈਂ ਉਹਦੇ ਅਸਲੋਂ ਨਾਲ ਖਲੋਤੇ ਇੱਕ ਵਾਕਫ ਤੋਂ ਪੁੱਛਿਆ, ਇਹ ਵਿਆਹਿਆ ਹੋਇਆ? ਜੂਲੀਅਨ ਨੇ ਗੁੱਸੇ ਨਾਲ ਮੈਨੂੰ ਤੱਕਿਆ।
ਨਹੀਂ, ਵਾਕਫਕਾਰ ਨੂੰ ਮੇਰੀ ਬਦਤਮੀਜ਼ੀ ਵਾਹਵਾ ਦੁਖਾਈ ਸੀ। ਅਗਲੇ ਦਿਹਾੜੇ ਮੇਰਾ ਇੱਕ ਗਿਰਜੇ ਸਾਹਮਣੇ ਲੰਘਣ ਹੋਇਆ। ਕੋਈ ਵਿਆਹ ਸੀ। ਅਗਲੇ ਦਿਹਾੜੇ ਮੇਰਾ ਇੱਕ ਗਿਰਜੇ ਸਾਹਮਣੇ ਲੰਘਣ ਹੋਇਆ। ਕੋਈ ਵਿਆਹ ਸੀ। ਬੜੇ ਲੋਕ ਜੁੜੇ ਖਲੇ ਸਨ। ਬੜਾ ਖਰਾਬਤ ਵਾਲਾ ਦਿਹਾੜ ਸੀ। ਕਿਣ-ਮਿਣ ਲੱਗੀ ਹੋਈ ਸੀ। ਮੈਂ ਲੋਕਾਂ 'ਚ ਹੁੰਦਾ ਅੰਦਰ ਗਿਰਜੇ ਚਲਾ ਗਿਆ। ਲਾੜਾ ਚੰਗਾ ਚੋਖਾ ਮੋਟਾ ਢਿੱਡਲ ਬੰਦਾ ਸੀ। ਪੁਸ਼ਾਕ ਜਿਹੀ ਵਿੱਚ ਬਲੇਟਿਆ ਕੱਜਿਆ ਉਹ ਹੁਕਮ ਚਾੜਦਾ ਤੇ ਸ਼ਾਮਾਂ ਸੋਧਦਾ ਨੱਸਦਾ ਭੱਜਦਾ ਪਿਆ ਸੀ। ਇੰਨੇ ਵਿੱਚ ਕਿਸੇ ਨੇ ਵਹੁਟੀ ਦੇ ਆਉਣ ਦੀ ਦੱਸ ਪਾਈ। ਲੋਕੀ ਉਸੇ ਪਾਸੇ ਉੱਲਰ ਪਏ। ਮੈਂ ਵੀ ਵਿੱਚੋਂ ਵਿੱਚ ਥਾਂ ਬਣਾਉਂਦਾ ਉੱਥੇ ਅੱਪੜ ਪਿਆ। ਅੰਤਾਂ ਦੀ ਸੋਹਣੀ ਕੁੜੀ ਸੀ। ਉਮਰ ਦਾ ਪਹਿਲਾ ਛੇਤਰ ਆਪਣੇ ਪੌਣ ਦਿਹਾੜਾਂ ਉੱਤੇ ਸੀ। ਮੈਨੂੰ ਉਹਦੀਆਂ ਅੱਖਾਂ ਰੁੰਨੀਆਂ ਜਾਪੀਆਂ। ਮੂੰਹ 'ਤੇ ਪਈਆਂ ਤਣੀਨਾਂ ਵਿੱਚੋਂ ਅਜਬ ਸੁਨਿਪ ਤੇ ਗੰਭੀਰਤਾ ਵੀ ਫੁੱਟਦੀ ਸੀ। ਪਰ ਮਾਸੂਮੀ ਦੇ ਆਪਣੇ ਝਲਕਾਰੇ ਸਨ ਜਿਹੜੇ ਲੁਕਾਇਆ ਨਹੀਂ ਸਨ ਲੁਕਦੇ। ਉਹਦੇ ਨੈਣ ਨਕਸ਼ਾਂ ਵਿੱਚੋਂ ਕੋਈ ਅਜਿਹਾ ਸਜਲਪ ਸਿਮਦਾ ਪਿਆ ਸੀ ਜਿਹੜਾ ਬਿਆਨੋਂ ਬਾਹਰ ਸੀ। ਮੈਨੂੰ ਲੱਗਾ ਜਿਵੇਂ ਉਹਦੀ ਤੱਕਣੀ 'ਚ ਰਹਿਮ ਦੀ ਅਪੀਲ ਛੁਪੀ ਹੋਵੇ। ਉਹਨਾਂ ਦੱਸਿਆ ਉਹ ਅਸਲੋਂ 16 ਵਰ੍ਹਿਆਂ ਦੀ ਸੀ। ਮੈਂ ਲਾੜੇ ਨੂੰ ਧਿਆਨ ਨਾਲ ਵੇਖਿਆ ਤੇ ਸਿਆਣ ਲਿਆ। ਉਹ ਜੂਲੀਅਨ ਮੈਸਟਰਾਕੋਵਿਚ ਹੀ ਸੀ। 5 ਵਰ੍ਹਿਆਂ ਮਗਰੋਂ ਮੈਂ ਅੱਜ ਪਿਆ ਵੇਖਦਾ ਸਾਂ ਉਹਨੂੰ। ਹੁਣ ਜਦੋਂ ਮੈਂ ਵਹੁਟੀ ਨੂੰ ਤੱਕਿਆ ਤੇ ਮੇਰੇ ਮੂੰਹੋਂ ਹੌਕਾ ਨਿਕਲ ਗਿਆ। ਮੈਥੋਂ ਜਿੰਨੀ ਛੇਤੀ ਹੋ ਸਕਿਆ ਮੈਂ ਭੱਜ ਕੇ ਗਿਰਜਿਓਂ ਬੰਨੇ ਨਿਕਲ ਗਿਆ। ਸਾਰਾ ਮਜਮਾ ਭਿੰਨ ਕਰਦਾ ਵਹੁਟੀ ਨੂੰ ਮਿਲਣ ਵਾਲੇ 500,000 ਰੂਬਲਾਂ ਤੇ ਜੇਬ ਖਰਚ ਦੀਆਂ ਗੱਲਾਂ ਹੀ ਪਿਆ ਕਰਦਾ ਸੀ। ਉਹ ਜਮਾ ਤਫਰੀਕ ਠੀਕ ਹੀ ਨਿਕਲੀ ਓੜਕ। ਲੋਕਾਂ ਨਾਲ ਖਹਿੰਦਿਆਂ ਵੱਜਦਿਆਂ ਮੈਂ ਇਹੋ ਸੋਚਦਾ ਗਲੀ ਜਾਣ ਖਲੋਤਾ।